ਲਓ ਜਨਾਬ, ਤੁਹਾਨੂੰ ਇੱਕ ਜੁਗਨੀ ਇੱਕ ਹੋਰ ਨਵੀਂ ਗੱਲ ਸੁਣਾ ਰਿਹਾ ਆਪਣੇ ਮੁਹੱਲੇ ਵਾਲੀ। ਅੱਛਾ। ਜਨਾਬ ਉਹ ਗੱਲ ਇੰਜ ਦੀ ਏ, ਸਾਡੇ ਮੁਹੱਲੇ ਦੇ ਹਨ ਦੋ ਮੁੰਡੇ ਲਫੰਡਰ। ਹਾਂ, ਕੋਈ ਦੀਨ ਦੁਨੀਆ ਦਾ ਪਤਾ ਨਹੀਂ, ਕੋਈ ਅਕਲ ਨਹੀਂ, ਬੀਬੀਆਂ ਵਾਲਾ ਦਿਮਾਗ। ਮੈਂ ਜਨਾਬ ਜਦੋਂ ਜਾਵਾਂ ਉਹਨਾਂ ਦੇ ਕੋਲ ਮੈਨੂੰ ਆਖਣਾ ਅਸੀਂ ਪਰਸਨਲ ਗੱਲ ਪੇ ਕਰਨੇ ਆ, ਅਸੀਂ ਪਰਸਨਲ ਗੱਲ ਪੇ ਕਰਨੇ ਆ। ਮੈਂ ਕਿਹਾ ਯਾਰ ਗੱਲ ਇਹ ਵੇ ਕਿ ਮੈਂ ਕੋਈ ਤੁਹਾਡੇ ਕੋਲ ਕਰਜ਼ਾ ਲੈਣਾ, ਜਦੋਂ ਜਾਵਾਂ ਪਰਸਨਲ ਪੇ ਕਰਨੇ ਆ। ਮੈਂ ਆਖਿਆ ਲੈ ਭਾਈ ਗੱਲ ਇਹ ਵੇ, ਜੁਗਨੀ ਇਹਨਾਂ ਦੇ ਚੁੱਕ ਫੱਟੇ ਤੇ ਇਹਨਾਂ ਨੂੰ ਪਤਾ ਲੱਗੇ ਪਰਸਨਲ ਆਂਦੇ ਕਿਨੂੰ। ਉਹ ਜਨਾਬ ਫਿਰ ਇੰਜ ਹੋਇਆ, ਮੈਂ ਜਨਾਬ ਫਿਰ ਇਸ ਤਰ੍ਹਾਂ ਕੀਤਾ, ਮੈਂ ਇੱਕ ਸਿਮ ਕਢਾਈ ਨਵੀਂ ਨਵੀਂ ਨੁੱਕ ਕਢਾਈ ਭਾਜੀ, ਉਹਦੀ ਫਿਰ ਲਈ ਮੈਂ ਕੱਟ ਲੈ ਕੇ ਭਾਜੀ। ਮੈਂ ਫਿਰ ਉਹਨਾਂ ਮਲਾਇਆ ਨੰਬਰ, ਬੀਬੀਆਂ ਦੀ ਆਵਾਜ਼ ਵਿੱਚ ਫਿਰ ਕਰਾਂ ਗੱਲਾਂ। ਲੋ ਉਹੀ ਮੈਂ ਗੱਲ ਅੱਗੇ ਉਹ ਆ ਗਈ ਕਿ ਅਕਲ ਦੇ ਅੰਨੇ, ਕੋਈ ਪਤਾ ਨਹੀਂ ਕੁੜੀ ਹੈ ਮੁੰਡਾ ਹੈ, ਕਿੰਜ ਦੀ ਆਵਾਜ਼ ਕੱਢਦਾ ਪਰ ਉਹਨੂੰ ਹੀ ਬਸ ਸਾਨੂੰ ਫੋਨ ਆ ਰਿਹਾ ਬਸ। ਉਹ ਜਨਾਬ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਮੈਂ ਤੁਹਾਡੇ ਨਾਲ ਬੜਾ ਪਿਆਰ ਕਰਨਾ। ਕਰਨੀ ਆ ਕਿ ਕਰਨਾ ਨਹੀਂ, ਮੈਂ ਤੇ ਹੁਣ ਵੇਖਿਆ ਨਾ ਵੀਡੀਓ ਪੇ ਬਣਾਣਾ, ਮੈਂ ਤੇ ਹੁਣ ਬੰਦਾ ਵਾ ਨਾ, ਮੈਂ ਤੇ ਉਹਨਾਂ ਦੀ ਗੱਲ ਪਿਆ ਕਰਨਾ ਨਾ। ਮੈਂ ਚਲੋ ਜੀ ਕਰਨੀ ਆਖ ਲੈਨੇ। ਉਰਦੂ ਚ ਨਹੀਂ ਗੱਲ ਕੀਤੀ? ਨਹੀਂ, ਉਰਦੂ ਚ ਕੀਤੀ ਸੀ। ਤੇ ਮੈਂ ਆਖਿਆ ਲਓ ਜੀ ਮੈਂ ਨਾ ਤੁਹਾਡੇ ਨਾਲ ਬੜਾ ਪਿਆਰ ਕਰਨੀ ਆ, ਤੇ ਗੱਲ ਇਹ ਕਿ ਤੁਸੀਂ ਮੈਨੂੰ ਬੜੇ ਅੱਛੇ ਲੱਗਦੇ ਹੋ। ਤੇ ਗੱਲ ਇਹ ਵੇ ਮੈਨੂੰ ਤੁਹਾਡੀਆਂ ਗੱਲਾਂ ਬੜੀਆਂ ਮਜ਼ੇ ਦੀਆਂ ਤੇ ਮਿੱਠੀਆਂ ਗੱਲਾਂ ਲੱਗਦੀਆਂ ਨੇ। ਜਦੋਂ ਮੈਂ ਰਾਤ ਨੂੰ ਸੌਂਦੀ ਆ ਨਾ, ਮੈਨੂੰ ਤੁਹਾਡੀਆਂ ਗੱਲਾਂ ਯਾਦ ਆਉਂਦੀਆਂ ਤੇ ਮੈਨੂੰ ਸੌਣ ਨਹੀਂ ਦਿੰਦੀਆਂ। ਮੈਂ ਫੇਰ ਆਨੀ ਆ ਕਿ ਮੈਨੂੰ ਨੀਂਦਰ ਹੋ ਰਿਹਾ, ਕਿਹੜੇ ਲਿਆਉਣੀ। ਉਹ ਜਨਾਬ ਉਹਨਾਂ ਨਾਲ ਮੈਂ ਫਿਰ ਜੁਗਨੀ ਨਾਲ ਪੂਰਾ ਮੁਤਮਿਨ ਕੀਤਾ, ਜਿਵੇਂ ਕਰਨ ਹਾਰ ਹੁੰਦਾ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਗੱਲ ਇਹ ਵੇ ਕਿ ਮੈਂ ਤੁਹਾਨੂੰ ਵੇਖਣਾ ਚਾਹਨੀ ਆ। ਉਹ ਜਨਾਬ ਇੰਜ ਮੈਂ ਸਵੇਰੇ ਭਾਜੀ ਮੈਂ ਵੇਖਾਂ ਉਹਨਾਂ ਨੂੰ ਬੁੱਕਾਂ ਮਾਰੀਆਂ, ਇੰਜ ਲੋਕੀ ਜੇ ਸਹੇਲੀ ਨੂੰ ਮਿਲਣ ਚੱਲੇ ਆ। ਮੇਰਾ ਭਾਜੀ ਹਾਸਾ ਨਿਕਲੇ ਤੇ ਮੈਂ ਘੁੱਟ ਲਵਾਂ। ਮੈਂ ਕਿਹਾ ਭਾਈ ਗੱਲ ਇਹ ਵੇ ਤੇ ਚਲੋ ਕੀ ਪਤਾ ਮੇਰੇ ਕੋਲ ਥੋੜਾ ਜਿਹਾ ਡਾਊਟ ਹੋ ਗਿਆ ਇਹਨਾਂ ਨੂੰ, ਮੈਂ ਹਾਸਾ ਘੁੱਟ ਲੈਂਦਾ। ਮੈਂ ਉਹਨਾਂ ਨੂੰ ਦੱਸਿਆ ਸੀ ਮੈਂ ਹਾਂ ਵਜ਼ੀਰਾਬਾਦ ਦੀ, ਦੀ ਤੇ ਉੱਥੇ ਆ ਜਾਓ। ਲਓ ਜੀ ਜਨਾਬ ਮੈਂ ਇਸ ਤਰ੍ਹਾਂ ਕੀਤਾ, ਮੈਂ ਕਿਹਾ ਯਾਰ ਗੱਲ ਇਹ ਵੇ ਬੇਇੱਜ਼ਤੀ ਹੁੰਦੀ ਹੋ ਲਵੇ ਪਰ ਤੁਹਾਨੂੰ ਮੈਂ ਕੰਨ ਫੜਾ ਦੇਣੇ। ਤੁਹਾਨੂੰ ਨਸੀਹਤ ਆ ਜੇ ਪੰਸਰਾਂ ਆਂਦੇ ਕਿਨੂੰ। ਉਹ ਜਨਾਬ ਮੈਂ ਇਸ ਤਰ੍ਹਾਂ ਕੀਤਾ, ਮੈਂ ਛਾਪਰ ਦੇ ਵਿੱਚ ਘਰੋਂ ਪਾਇਆ ਬੁਰਹਾ। ਬੁਰਹਾ ਪਾਇਆ ਜਨਾਬ, ਉਹ ਮੈਂ ਲਾ ਲਿਆ ਕੱਛੇ ਦੇ ਉੱਤੇ ਲੀਲੀ ਚਾਦਰ। ਮੈਂ ਜਨਾਬ ਉਹਨਾਂ ਦੇ ਕੋਲੋਂ ਦੀ ਨਿਕਲ ਕੇ ਗਿਆ, ਮੈਂ ਵਜ਼ੀਰਾਬਾਦ ਪਹਿਲੋਂ। ਉੱਥੇ ਜਾ ਕੇ ਮੈਂ ਪਹਿਲਾਂ ਕੋਈ ਜਗ੍ਹਾ ਵੇਖਾਂ ਐਸੇ ਜਿੱਥੇ ਇਹਨਾਂ ਨੂੰ ਮੈਂ ਬੁਲਾਵਾਂ। ਲਓ ਜੀ ਜਨਾਬ ਮੈਂ ਉਹਨਾਂ ਨੂੰ ਲੈ ਗਿਆ ਉੱਪਰ ਉਧਰ ਕਟਰ ਮਹੱਲੇ ਵੱਲ। ਮੈਂ ਉੱਥੇ ਜਾ ਕੇ ਮੈਂ ਫੋਨ ਕੀਤਾ, ਬੁਰਹਾ ਸ਼ੁਰਾ ਪਾ ਲਿਆ। ਮੈਂ ਕਿਹਾ ਜਨਾਬ ਗੱਲ ਇਹ ਵੇ ਮੈਂ ਤੁਹਾਡਾ ਇੱਥੇ ਇੰਤਜ਼ਾਰ ਵੀ ਕਰਨੀ ਆ ਤੇ ਤੁਸੀਂ ਇਸ ਤਰ੍ਹਾਂ ਕਰੋ ਆ ਜਾਓ। ਤੇ ਇਸ ਤਰ੍ਹਾਂ ਕਰਾਇਆ ਤੁਸੀਂ ਪਹਿਲੀ ਵਾਰ ਆਉਣਾ ਵੇ, ਕੋਈ 5 ਕਿਲੋ ਫਰੂਟ ਹੀ ਲੈ ਆਇਆ। ਆਂਦੇ ਨੇ ਠੀਕ ਹੈ ਅਸੀਂ ਲੈ ਆਵਾਂਗੇ। ਲਓ ਜੀ ਜਨਾਬ ਉਹਨਾਂ ਨੂੰ ਮੈਂ ਫੋਨ ਤੇ ਐਡਰੈਸ ਦਿੰਦੀ ਰਹੀ ਉਹ ਆ ਗਏ। ਤੇ ਜਦੋਂ ਆਏ ਨਾ ਮੇਰੇ ਕੋਲ ਸਲਾਮ ਅਲੈਕਮ, ਮੈਂ ਕੋਈ ਹੱਥ ਚੁੱਕਿਆ ਆਖਿਆ ਵਾਲੇਕਮ ਸਲਾਮ। ਉਹ ਮੈਨੂੰ ਆਂਦੇ ਨੇ ਮੈਨੂੰ ਆਂਦੇ ਨੇ ਕੋਈ ਸ਼ਰਮ ਦੀ ਹੱਦ ਵੀ ਹੁੰਦੀ। ਮੈਂ ਕਿਹਾ ਪਰਸਨਲ ਪਤਾ ਜੇ ਕਿਹਨੂੰ ਆਂਦੇ ਨੇ, ਇਹਨੂੰ ਆਂਦੇ ਜੇ ਦਲੀਲ ਹੋਏ ਹੋ 5 ਕਿਲੋ ਫਰੂਟ ਆਂਦਾ ਜੇ ਹੈਂ ਚਲੋ ਭਾਜੋ ਜਿੱਥੋਂ ਆਏ ਹੋ। ਉਹ ਦਿਨ ਤੇ ਆ ਦਿਨ ਆ ਗਿਆ ਭਾਈ, ਜਦੋਂ ਮੈਂ ਉਹਨਾਂ ਦੇ ਕੋਲ ਜਾਵਾਂ ਨਾ ਆਂਦੇ ਨੇ ਜੂਲੀ ਦਾ ਬਵੋ ਇੱਥੇ ਕੋਈ ਗੱਲ ਨਹੀਂ ਤੇ ਕਰ ਦੇ। ਤੇ ਇੰਨੀ ਕੋਈ ਗੱਲ ਦਾ ਜੇ ਮਜ਼ਾ ਆਇਆ ਤੇ ਇਹਨੂੰ ਲਾਇਕ ਵੀ ਕਰਿਆ ਜੇ ਤੇ ਅਗਲਿਆਂ ਭਰਾਵਾਂ ਨੂੰ ਸ਼ੇਅਰ ਵੀ ਕਰਿਆ ਜੇ। ਤੇ ਜਦੋਂ ਕੋਈ ਫੋਨ ਸ਼ੂਨ ਆਵੇ ਤਾਂ ਤਵੱਜੋ ਨਾਲ ਸੁਣਿਆ ਕਰੋ, ਕੋਈ ਮੁੰਡਾ ਹੀ ਨਾ ਹੋਵੇ। ਤੇ ਸਲਾਮ ਅਲੈਕਮ ਜਨਾਬ, ਅੱਜ ਆਪਣੇ ਜੁਗਨੀ ਭਾਈ ਨੂੰ ਸ਼ੇਅਰ ਕਰਿਆ ਜੇ, ਲਾਇਕ ਅੱਗੇ ਤੁਸੀਂ ਸ਼ੇਅਰ ਵੀ ਕਰਿਆ ਜੇ। ਮਿਹਰਬਾਨੀ ਸ਼ੁਕਰੀਆ, ਅਸੀਂ ਫੇਰ ਹਾਜ਼ਰ ਹੋਵਾਂਗੇ ਇਹਨਾਂ ਆਪਣੇ ਭਰਾਵਾਂ ਵਾਸਤੇ। ਸਲਾਮ ਅਲੈਕਮ, ਮਿਹਰਬਾਨੀ, ਬਹੁਤ ਸ਼ੁਕਰੀਆ।